ਆਲਮੀ ਅਮਨ ਲਈ ਪਾਕਿਸਤਾਨ ਦੀਆਂ ਸਫਾਰਤੀ ਕੋਸ਼ਿਸ਼ਾਂ ਰੰਗ ਲਿਆਈਆਂ। ਅਮਰੀਕਾ ਤੇ ਈਰਾਨ ਦੇ ਦਰਮਿਆਨ ਮੁਆਹਿਦਾ ਤੈਅ ਪਾ ਗਿਆ। ਮੁਆਹਿਦੇ ਦੀ ਤਕਰੀਬ 19 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਹੋਵੇਗੀ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਇਸ ਮੁਆਹਿਦੇ ਨੂੰ ਮੁਮਕਿਨ ਬਣਾਉਣ ਵਿੱਚ ਕਤਰ, ਸਾਊਦੀ ਅਰਬ ਤੇ ਤੁਰਕੀ ਦੇ ਕਿਰਦਾਰ ਨੂੰ ਵੀ ਸਰਾਹਿਆ ਜਾਣਾ ਚਾਹੀਦਾ ਹੈ। पाकिस्तानी सिफारतकारी रंग ले आई। अमरीका ते ईरान के दरमियान तारीखी मुफाहमत तय पा गई है। दोनों मुल्कों ने मुआहदे की तस्दीक कर दी थी। अमन मुआहदे की बाज़ाब्ता तकरीब 19 जून ਨੂੰ स्विट्जरलैंड ਵਿੱਚ ਹੋਏਗੀ। मुआहदे के तहत लेबनान समेत मुख्तलिफ मुहाज़ों ते फौजी कार्रवाइयां रोकन ते इत्तेफाक होया है। वज़ीर आज़म शहबाज शरीफ ने मुआहदे का ऐलान करदियां कतर, साऊदी अरब ते तुर्की के किरदार ਨੂੰ सराहिਆ ਤੇ ਆਖਿਆ ਕਿ ਇਸਲਾਮਾਬਾਦ ਨੇ ਮੁਜ਼ਾਕਰਾਤ ਦੀ ਰਾਹ ਹਮਵਾਰ ਕਰਨ ਵਿੱਚ ਮਸਬਤ ਕਿਰਦਾਰ ਅਦਾ ਕੀਤਾ ਹੈ। ਵਜ਼ੀਰ ਆਜ਼ਮ ਨੇ ਅਮਰੀਕਾ ਤੇ ਈਰਾਨ ਦੇ ਤਾਉਨ ਤੇ ਸ਼ੁਕਰੀਆ ਵੀ ਅਦਾ ਕੀਤਾ। ਤਹਿਰਾਨ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਈਰਾਨੀ ਵਜ਼ਾਰਤ ਖਾਰਜਾ ਦੇ ਤਰਜਮਾਨ ਇਸਮਾਈਲ ਬਕਾਈ ਨੇ ਮੁਆਹਦੇ ਦੀ ਤਸਦੀਕ ਕੀਤੀ ਤੇ ਆਖਿਆ ਉਹਨਾਂ ਜ਼ੋਰ ਦਿੱਤਾ ਕਿ ਮੁਆਹਦੇ ਦਾ ਮਤਲਬ ਇਹ ਨਹੀਂ ਕਿ ਈਰਾਨ ਇਜ਼ਰਾਈਲੀ ਤੇ ਅਮਰੀਕੀ ਕਾਰਵਾਈਆਂ ਨੂੰ ਭੁੱਲ ਜਾਏਗਾ। ਉਧਰ ਅਮਰੀਕੀ ਸਦਰ ਟਰੰਪ ਨੇ ਸਭ ਨੂੰ ਮੁਬਾਰਕਬਾਦ ਦੇਂਦਿਆਂ ਹੋਇਆਂ ਆਖਿਆ ਹੈ ਕਿ ਇਹ ਮੁਆਹਦਾ ਖਿੱਤੇ ਵਿੱਚ ਅਮਨ ਤੇ ਸਲਾਮਤੀ ਲੈ ਕੇ ਆਏਗਾ। अमरीकी सदर ने फौरन आबने हुरमस ਨੂੰ टोल फ्री ਕਰਨ ਦੀ हिदायत कर दी है। बहरी नाकाबंदी फौरी खत्म ਕਰਨ ਦਾ ਹੁਕਮ ਵੀ ਜਾਰੀ ਕਰ ਦਿੱਤਾ ਤੇ ਆਖਿਆ ਕਿ ਜੁਮੇ ਦੇ ਰੋਜ਼ ਮੁਆਹਦੇ ਦੇ ਦਸਤਖਤ ਤੋਂ ਬਾਅਦ ਹੁਰਮਸ ਨੂੰ ਖੋਲ ਦਿੱਤਾ ਜਾਏਗਾ। ਬਾਰੂਦੀ ਸਰੰਗਾਂ ਹਟਾਉਣ ਤੋਂ ਬਾਅਦ ਤੇਲ ਦੀ ਤਰਸੇਲ ਦੁਬਾਰਾ ਸ਼ੁਰੂ ਹੋ ਜਾਏਗੀ। ਇਸ ਤੋਂ ਪਹਿਲੇ ਦੀ ਨਿਊਯਾਰਕ ਨਾਲ ਗੱਲ ਕਰਦਿਆਂ ਹੋਇਆਂ ਉਹਨਾਂ ਨੇ ਆਖਿਆ ਹੈ ਕਿ ਜੇ ਈਰਾਨ ਹਤਮੀ ਜੋਹਰੀ ਮੁਆਹਦੇ ਤੱਕ ਨਾ ਪਹੁੰਚਿਆ ਤੇ ਅਮਰੀਕਾ ਦੁਬਾਰਾ ਹਮਲਾ ਕਰੇਗਾ। ਅਮਰੀਕੀ ਸਦਰ ਦੇ ਮੁਤਾਬਕ ਨਵੇਂ ਮੁਆਹਦੇ ਦੇ ਤਹਿਤ ਈਰਾਨ ਨੂੰ ਮਹਦੂਦ ਸਤਹ ਤੇ ਯੂਰੇਨੀਅਮ ਅਸੂਦਾ ਕਰਨ ਦੀ ਇਜਾਜ਼ਤ ਹੋਏਗੀ, ਪਰ ਇਸ ਦਾ ਇਸਤੇਮਾਲ ਕਿਸੇ ਸੂਰਤ ਫੌਜੀ ਮਕਾਸਦ ਲਈ ਨਹੀਂ ਹੋ ਸਕੇਗਾ।